ਉਹ ਗੋਰਖਾ ਫੌਜ ਸੀ, ਉਹ ਨਿੱਕੇ ਨਿੱਕੇ ਕਹਿੰਦੇ ਮਦਰੇ ਕਾਦੇ। 1384 ਚੋਂ 125 ਆਏ, 125 ਆਇਆ, ਬਾਕੀ ਸ਼ਹੀਦ ਹੋ ਗਏ ਉੱਥੇ। ਓਏ ਹੋਏ, ਦਾਦੀ ਵੀ ਸ਼ਹੀਦ ਹੋ ਗਈ, ਤੁਹਾਡਾ ਦਾਦਾ ਵੀ ਸ਼ਹੀਦ ਹੋ ਗਿਆ, ਭਰਾ ਵੀ ਸ਼ਹੀਦ ਹੋ ਗਏ। ਕਿੰਨੇ ਭਰਾ ਸ਼ਹੀਦ ਹੋਏ ਇੱਥੇ? ਮੇਰੇ 4 ਤਾਂ 2 ਸ਼ਹੀਦ ਹੋਏ, 2 ਆ ਗਏ। ਅੱਛਾ ਅੱਛਾ, ਲਾਸ਼ਾਂ ਦੇ ਥੱਲੇ ਆ ਗਿਆ। ਮਕਾਨਾਂ ਦੇ ਥੱਲੇ ਆ ਗਿਆ। ਅੱਛਾ ਅੱਛਾ। अस्सलाम वालेकुम जी, ਕੀ ਹਾਲ ਜੀ ਬਜ਼ੁਰਗੋ, ਠੀਕ ਹੋ? ਤੇ ਤੁਹਾਡਾ ਨਾਮ ਕੀ ਹੈ? ਤੁਹਾਡੀ ਬਲਦੀਅਤ? ਮੁਹੰਮਦ ਮੁਨਸ਼ੀ ਖਾਨ। ਅੱਛਾ, ਤੇ ਆਪਣਾ ਬਰਾਦਰੀ ਕਿਹੜੀ ਹੈ? ਰਾਈ। ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? ਸੰਕੜਪੁਰ। ਕਿਹੜਾ ਦੱਸਿਆ ਜੀ ਪਿੰਡ? ਸੰਕਰਪੁਰ। ਇਹਦੀ ਨਾਲ ਨਾਲ ਕਿਹੜੇ ਪਿੰਡ ਸਨ? ਅਬਦੁਲਪੁਰ, ਗੋਪਾਲਪੁਰ, ਹੋਰ ਤਨੇੜੀ। ਅੱਛਾ ਅੱਛਾ ਜੀ। ਇਹਦੀ ਤਹਿਸੀਲ ਕਿਹੜੀ ਸੀ? ਰਿਆਸਤ ਪਟਿਆਲਾ ਸੀ। ਜ਼ਿਲ੍ਹਾ ਵੀ ਪਟਿਆਲਾ ਹੈ, ਰਿਆਸਤ ਸੀ ਉਦੋਂ, ਰਿਆਸਤਾਂ ਸੀ। ਸਹੀ ਹੈ। ਉੱਥੇ ਤੁਹਾਡਾ ਜਿਹੜਾ ਪਿੰਡ ਸੀ ਉਹਦੇ ਵਿੱਚ ਕਿੰਨੀ ਕੁ ਆਬਾਦੀ ਸੀ? ਤਕਰੀਬਨ ਕਿੰਨੇ ਕੁ ਘਰ ਸਨ? 1384 ਪੂਰੇ ਪਿੰਡ ਦੇ? ਅੱਛਾ। ਉਹਨਾਂ 'ਚ ਮੁਸਲਮਾਨਾਂ ਦੇ ਕਿੰਨੇ ਕੁ ਸਨ? ਹਿੰਦੂ ਕਿੰਨੇ ਕੁ ਸਨ? ਸਿੱਖ? ਸਾਰੇ ਮੁਸਲਮਾਨ ਸੀ। ਠੀਕ ਹੋ। ਪਿੰਡ ਦੇ ਵਿੱਚ ਤੁਹਾਡਾ ਘਰ ਕਿੱਥੇ ਕਰਕੇ ਸੀ? ਅੱਛਾ ਅੱਛਾ, ਠੀਕ ਹੋ ਗਿਆ। ਉੱਥੇ ਜ਼ਿਮੀਂਦਾਰਾ ਕਰਦੇ ਰਹੇ ਤੁਸੀਂ? ਉੱਥੇ ਤੁਹਾਡੇ ਖੂਹ ਕਿਹੜੇ ਕਿਹੜੇ ਸਨ? ਕੀ ਨਾਮ ਲੈਂਦੇ ਸਨ ਉਹਨਾਂ ਖੂਹਾਂ ਦਾ? ਘੋੜਿਆਂ ਵਾਲਾ ਖੂਹ। ਘੋੜਿਆਂ ਦਾ ਖੂਹ ਕਿਹੜੀ ਸਾਈਡ ਤੇ ਸੀ ਪਿੰਡ ਦੇ? ਤੇ ਨਵਾਂ ਖੂਹ? ਅੱਛਾ, ਉਸ ਸਾਈਡ ਤੇ ਸੀ। ਜਿਹੜੇ ਤੁਹਾਡੇ ਨਾਲ ਸਾਈਡਾਂ ਦੇ ਪਿੰਡ ਸਨ ਉਹ ਸਾਰੇ ਮੁਸਲਮਾਨਾਂ ਦੇ ਸਨ ਜਾਂ ਕੋਈ ਹਿੰਦੂਆਂ ਸਿੱਖਾਂ ਦੇ ਵਿੱਚ? ਸਾਡੇ ਪਿੰਡ ਦੀ ਇੱਕ ਦੁਕਾਨ ਹੈ ਜੀ, ਖੱਤਰੀ ਰਹਿੰਦਾ ਕੋਲੀ ਦੀ। ਅੱਛਾ, ਸਾਡੇ ਪਿੰਡ ਦੀ ਦੁਕਾਨ ਪਾਈ ਕੋਲੀ ਦਾ ਖੱਤਰੀ ਰਹਿਣ ਵਾਲਾ ਸੀ, ਦੁਕਾਨ ਇੱਥੇ ਪਾਈ ਸੀ। ਉਹਦਾ ਨਾਂ ਕੀ ਸੀ? ਬਿੰਦਰਾ। ਹੈ ਬਿੰਦਰਾ ਇਹ ਨਾਂ ਸੀ। ਅੱਛਾ। ਆ ਕਰਿਆਨੇ ਵਗੈਰਾ ਦੀ ਦੁਕਾਨ ਸੀ? ਹਾਂ, ਕਰਿਆਨੇ। ਉਹਦੀ ਕਿੰਨੀ ਕੁ ਉਮਰ ਸੀ ਉਦੋਂ? ਅੱਛਾ, ਮਤਲਬ ਵਡੇਰਾ ਸੀ। ਅੱਛਾ, ਉਹਦੇ ਮੁੰਡਿਆਂ ਦੇ ਕਿਸੇ ਦਾ ਨਾਂ ਯਾਦ ਹੈ ਤੁਹਾਨੂੰ? ਖੱਤਰੀ ਦੇ? ਅੱਛਾ, ਨਾਂ ਨਹੀਂ ਯਾਦ ਰਹਿ ਗਏ। ਠੀਕ ਹੋ ਗਿਆ। ਅਸੀਂ ਹੁਣ ਜਿਹੜੇ ਪਿੰਡ ਬੈਠੇ ਆ ਇਹਦਾ ਨਾਂ ਹੈ ਕੋਲੇ ਕੇ ਵਿਰਕਾਂ। ਇਹ ਕਿਹੜੀ ਇਹਦੀ ਤਹਿਸੀਲ ਹੈ? ਕਾਮੋ ਕੀ? ਜ਼ਿਲ੍ਹਾ ਗੁਜਰਾਂਵਾਲਾ। ਹਾਂਜੀ। ਅੱਛਾ, ਇਹ ਕਾਮੋ ਕਿਆ ਤਕਰੀਬਨ 2-3 ਕਿਲੋਮੀਟਰ ਹੈ? 2 ਕਿਲੋਮੀਟਰ। ਸਹੀ। ਜਿਸ ਟਾਈਮ ਤੁਸੀਂ ਉੱਥੋਂ ਆਏ ਜੇ, ਪਿੰਡ ਚੋਂ ਨਿਕਲੇ, ਤੁਹਾਨੂੰ ਕਿੰਨੀ ਕੁ ਦੇਰ ਪਹਿਲੇ ਪਤਾ ਲੱਗ ਗਿਆ ਸੀ? ਕੋਈ ਪਤਾ ਨਹੀਂ ਸਾਨੂੰ। ਨਹੀਂ, ਵੀ ਇਸ ਤਰ੍ਹਾਂ ਵੰਡ ਹੋ ਗਈ ਹੈ? ਜਦੋਂ ਮਾਰਿਆ ਉਹਨਾਂ ਤਾਂ ਨਿਕਲੇ, ਹੁਣ ਕਦੋਂ ਨਿਕਲੇ। ਮੁਸਲਮਾਨ ਸਨ, ਉਹਨਾਂ ਦਾ ਤੇ ਆਪਸ ਦੇ ਵਿੱਚ ਭਾਈਚਾਰਾ ਰਲ ਮਿਲ ਕੇ ਤੇ ਰਹਿੰਦੇ ਸਨ, ਤੇ ਬਾਕੀ ਹੋਰ ਗੈਰ ਕੌਮ ਤੇ ਹੈ ਕੋਈ ਨਹੀਂ, ਗੈਰ ਮਜ਼ਹਬ ਤੇ ਹੈ ਕੋਈ ਨਹੀਂ ਸੀ ਜਿਹਦੇ ਨਾਲ ਕੋਈ ਮਾਮਲਾ ਹੋਵੇ। ਹੈ ਜੀ? ਹੋਰ ਕੋਈ ਨਹੀਂ। ਅੱਛਾ, ਉੱਥੇ ਲਾਗੇ ਕੋਈ ਮੇਲਾ ਸ਼ੇਲਾ ਵੀ ਹੁੰਦਾ ਸੀ? ਸ਼ਾਹਪੁਰ? ਅੱਛਾ, ਪਿੰਡ ਦਾ ਨਾਂ ਸ਼ਾਹਪੁਰ ਸੀ। ਅੱਛਾ, ਮੈਂ ਕਿ 2-3 ਮਹੀਨੇ ਹਟਵਾ ਸੀ ਸ਼ਾਹਪੁਰ ਮੇਲਾ ਲੱਗਦਾ ਹੈ। ਅੱਛਾ ਅੱਛਾ, ਸਹੀ। ਤੇ ਉਸ ਵਕਤ ਤੁਹਾਡੀ ਜਿਹੜਾ ਮਿਲ ਜੁਲ ਕੇ ਸਾਰੇ ਜਾਂਦੇ ਸੀ, ਪੈਦਲ ਹੀ ਜਾਂਦੇ ਹੋਗੇ? ਲਾਗੇ ਤਾਂ ਹੈ ਸੀ?
ਪਟਿਆਲਾ ਸ਼ਹਿਰ ਸਾਡੇ ਕੋਲ 7-8 ਮੀਲ ਨਹੀਂ ਜਿਹੜੇ ਪਿੰਡਾਂ 'ਚ ਮੇਲਾ ਤੁਸੀਂ ਦੱਸਦੇ ਆਹੋ ਉਹਦੇ ਤੁਰ ਕੇ ਜਾਈਦਾ ਉਹਦੇ ਤੇ ਤੁਰ ਕੇ ਜਾਂਦੇ ਤੁਰ ਸੀ ਕੇ। ਹਾਂ ਉਸ ਵਕਤ ਤੁਹਾਡੀ ਜਿਹੜੀ ਉੱਥੇ ਜ਼ਮੀਨ ਕਿੰਨੀ ਸੀ ਤਕਰੀਬਨ ਉਹ ਜ਼ਮੀਨ ਉੱਥੇ ਬਥੇਰੀ ਸੀ, ਹਾਂਜੀ ਉਹ ਬਰਾਨੀ ਸੀ। ਅੱਛਾ ਇਹ ਤੇ ਆ ਤੋੜੇ ਦੀ ਪਤਾ ਨਹੀਂ ਕੀ ਅੰਗਰੇਜ਼ ਬਣਾ ਗਿਆ, ਇਹ 70-75 ਯੂਨਿਟਾਂ ਤੋਂ ਪੈਲੀ ਹੈ ਤੇ ਸਿਆਲਕੋਟ ਅਸੀਂ ਬਹਿੰਦੇ ਸਾਨੂੰ ਪਿੰਡੇ 4 ਮਰਦੇ ਅੱਛਾ ਜੀ ਉੱਥੇ 5 ਯੂਨਿਟਾਂ ਤੋਂ ਪੈਲੀ ਅੱਛਾ ਅਸੀਂ ਇੱਥੇ ਬਹਿ ਕੇ ਬਚ ਕਿਸੇ ਤੇ ਹੂੰ ਸ਼ਹਿਰ ਦੇ ਲਾਗੇ ਜਿਹੜਾ ਇਸੇ ਤਰ੍ਹਾਂ ਹੀ ਹੋਇਆ ਜਿਹੜੇ ਪਿੰਡ ਸ਼ਹਿਰ ਦੇ ਲਾਗੇ ਹੈ ਨਾ ਮੈਨੂੰ ਖਿਆਲ ਨਹੀਂ ਕਿ ਜਦੋਂ ਹੋ ਗਿਆ ਕਿਤੇ ਵਕਤ ਉਹ ਥੋੜਾ ਚੰਗੀ ਸ਼ਹਿਰ ਕੋਈ ਇੱਥੇ ਵੇਚ ਗਿਆ ਬਣਾ ਗਿਆ ਚਲੋ ਜਿਹੜੀ ਕਿਸਮਤ 'ਚ ਹੋਵੇ ਚੀਜ਼ ਉਹ ਹੀ ਮਿਲਣੀ ਹੈ ਤੇ ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਤੁਹਾਨੂੰ ਕਿੰਨੀ ਕੁ ਦੇਰ ਪਹਿਲੇ ਪਤਾ ਚੱਲ ਗਿਆ ਸੀ ਕੋਈ ਪਤਾ ਨਹੀਂ ਉਦੋਂ ਹੀ ਲੱਗਾ ਪਤਾ ਜਦੋਂ ਮਾਰਨ ਆਉਂਦਾ ਕਿਸ ਤਰ੍ਹਾਂ ਹੋਇਆ ਵਾਕਿਆ ਵਾਕਿਆ ਕੀ ਪਹਿਲਾਂ ਪਿੰਡੇ ਦੇ ਸਿੱਖ ਅੱਛਾ ਮਾਰਨ ਵਾਸਤੇ ਅੱਛਾ ਤੇ ਜਿੰਨੇ ਆਉਣੇ ਮਾਰ ਸਕਦੇ ਤਾਂ ਅੱਛਾ ਤੇ ਫਿਰ ਪਈ ਸਾਨੂੰ ਫੌਜ ਅੱਛਾ ਇਹ ਫੌਜ ਨੇ ਘੇਰਾ ਪਾ ਕੇ ਮਾਰੇ ਮਤਲਬ ਪਹਿਲੇ ਸਿੱਖ ਮਾਰਨ ਆਉਂਦੇ ਰਹੇ ਨੇ ਲਾਗੇ ਲਾਗੇ ਪਿੰਡਾਂ ਦੇ ਪਿੰਡਾਂ ਦੇ ਅੱਛਾ ਉਹ ਹਾਂ ਮਾਰ ਸਕਦੇ ਅੱਛਾ ਤੇ ਫਿਰ ਫੌਜ ਪਈ ਅੱਛਾ ਉਹ ਗੋਰਖਾ ਫੌਜ ਸੀ ਉਹ ਨਿੱਕੇ ਨਿੱਕੇ ਕਹਿੰਦੇ ਮਦਰੇ ਕਾਦੇ ਇੱਥੋਂ ਜੀ ਹਾਂ 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 ਉਹਨਾਂ ਫਿਰ ਆ ਕੇ ਇਹ ਤੁਹਾਡੇ ਪਿੰਡ ਤੇ ਹਮਲਾ ਕੀਤਾ ਜਿਹਨੇ ਚਾਰ ਫਿਰ ਮੱਚ ਗਿਆ ਤੇ ਜੋ ਲਾਸ਼ਾਂ ਕਰੇ ਅੱਛਾ ਤੇ ਉਹ ਚਾਹੀ ਜੀ ਜਿਹੜੇ ਸਭਾ ਸੌ ਬਾਰਾਂ ਸਾਡੇ ਕੋਲ 1384 ਚੋਂ ਸਭਾ ਸੌ 125 ਆਏ 125 ਆਇਆ ਸਭਾ ਬਾਕੀ ਸ਼ਹੀਦ ਹੋ ਗਏ ਉੱਥੇ ਓਏ ਹੋਏ ਤੁਹਾਡੇ ਜਿਹੜੇ ਜੀ ਸਨ ਖੈਰੋਫੀਅਤ ਦੇ ਨਾਲ ਉੱਥੋਂ ਨਿਕਲੇ ਭੈਣ ਭਰਾ ਚਾਚੇ ਤਾਏ ਕੋਈ ਵਿੱਚੋਂ ਇੱਕ ਦੋ ਆ ਗਿਆ ਕੋਈ 4-5 ਮਹੀਨਾ ਜਿਹੜੇ ਦਾਦੇ ਰਹੀ ਤੁਹਾਡੇ ਦਾਦੇ ਹੋਣੀ ਕਿੰਨੇ ਭਰਾ ਸਨ ਭਰਾ ਅੱਛਾ ਜੀ ਤੇ ਉਹਨਾਂ ਦੇ ਰਾਹ ਸੀ ਇੱਕ ਦਾ ਇੱਕ ਪੁੱਤਰ ਆ ਗਿਆ ਇੱਕ ਦਾ ਇੱਕ ਅੱਛਾ ਇੱਕ ਭੈਣ ਆ ਗਈ ਅੱਛਾ ਉਹ ਦੂਜੇ ਸ਼ਹੀਦ ਹੋਏ ਇੱਕ ਹੀ ਬਸ ਆਇਆ ਬਾਕੀ ਸ਼ਹੀਦ ਹੋ ਗਏ ਤੇ ਮੇਰੇ ਦੋ ਭਰਾ ਸੀ ਲੋਕ ਦਾਦੀ ਦਾਦਾ ਸ਼ਹੀਦ ਹੋ ਗਏ ਦਾਦੀ ਵੀ ਸ਼ਹੀਦ ਹੋ ਗਈ ਤੁਹਾਡਾ ਦਾਦਾ ਵੀ ਸ਼ਹੀਦ ਹੋ ਗਿਆ ਭਰਾ ਭਰਾ ਵੀ ਸ਼ਹੀਦ ਹੋ ਗਏ ਕਿੰਨੇ ਭਰਾ ਸ਼ਹੀਦ ਹੋਏ ਇੱਥੇ ਅਸੀਂ ਚਾਰ ਤਾਂ ਦੋ ਸ਼ਹੀਦ ਹੋ ਗਏ ਦੋ ਆ ਗਏ ਅੱਛਾ 4 ਭਰਾ ਸੀ 2 ਸ਼ਹੀਦ ਹੋ ਗਏ 2 ਆ ਗਏ ਅੱਛਾ ਹੋਰ ਕੌਣ ਕੌਣ ਤੁਹਾਡੇ ਮਤਲਬ ਸ਼ਹੀਦ ਹੋਇਆ ਚਾਚੇ ਤਾਇਆ ਉਹ ਤੇ ਹਿਸਾਬ ਹੀ ਨਹੀਂ ਹੁੰਦਾ ਪੂਰਾ ਪਿੰਡ ਹੀ ਵਿਹਲਾ ਕਰਤਾ ਨਾ ਨਾ ਹੀ ਨਹੀਂ ਆਉਂਦੇ ਹਾਂ ਜਿੰਨਾ ਚਿਰ ਉਹ ਪਿੰਡ ਦੇ ਵਿੱਚ ਵੜ ਗਏ ਸਨ ਆ ਕੇ ਗੱਡੀਆਂ ਖੜੀਆਂ ਕਰ ਜਿਹੜੀਆਂ ਚਾਰ ਫੇਰੇ ਜੋੜ ਕੇ ਨਾ ਹਾਂਜੀ ਤੇ ਫਿਰ ਸਾਰਿਆਂ ਸ਼ੁਰੂ ਕਰ ਦਿੱਤੀ ਅੱਛਾ ਤੇ ਫਿਰ ਜਦੋਂ ਜਿੰਨੇ ਕੋਲ ਆਪਣੇ ਪਹੁੰਚੇ ਤੇ ਅੱਛਾ ਤੇ ਫਿਰ ਨਿਕਲਣ ਕਿਸ ਤਰ੍ਹਾਂ ਹੋ ਗਿਆ ਜਿਹਨੇ ਦਾ ਜਿਹੜਾ ਲੋਕ ਲੱਗ ਗਿਆ ਤੇ ਲਾਸ਼ਾਂ ਦੇ ਥੱਲੇ ਆ ਗਿਆ ਅੱਛਾ ਅੱਛਾ ਲਾਸ਼ਾਂ ਦੇ ਥੱਲੇ ਆ ਗਿਆ ਤੇ ਮਕਾਨਾਂ ਦੇ ਥੱਲੇ ਆ ਗਿਆ ਅੱਛਾ ਅੱਛਾ ਮਕਾਨ ਵੀ ਫਿਰ ਢਾਹ ਦਿੱਤੇ ਸਾੜਦੇ ਆ ਫਿਰ ਸਾੜਦੇ ਹੁਣ ਬਾਅਦ ਚ ਤੇ ਫਿਰ ਅਸੀਂ ਰਾਤ ਨੂੰ ਨਿਕਲੇ ਆ ਅੱਛਾ 20-50 ਦੀ ਦੇਰ ਅੱਛਾ ਅਸੀਂ ਆਵਾਜ਼ ਜਾਣਾ ਅੱਛਾ ਉੱਥੇ ਮਤਲਬ ਕਿ ਉੱਥੇ ਲੜਾਈ ਕੋਈ ਨਹੀਂ ਸੀ ਹੈਗੀ ਜੀ ਉੱਥੇ ਨਹੀਂ ਸੀ ਅੱਛਾ ਉਹ ਤੋਂ ਜਾਣਾ ਤੇ ਜਦੋਂ ਅਸੀਂ ਸੜਕ ਦੇ ਚੜੇ ਨਾ ਥੋੜੀ ਲੋੜ ਲੱਗੀ ਅੱਛਾ ਲੋੜ ਜਿਹਦੇ ਉਹ ਜਿਹੜਾ ਪਿੱਛਾ ਨਾ ਅੱਛਾ ਉਹਦੇ ਵਿੱਚ ਜਿਹੜਾ ਥੋੜਾ ਬੱਚਾ ਜੀ ਤੋਂ ਕੋਈ ਉੱਥੇ ਬੱਜੋ ਅੱਛਾ ਅੰਦਰ ਦਾ ਤੁਹਾਡਾ ਵੱਲ ਤੋਂ ਘੁਲਦਾ ਸੀ ਅੱਛਾ ਜੇ ਭਲਵਾਨ ਜੀ ਹੈ ਇਹਦਾ ਆਵਾਜ਼ ਉਹ ਕਿਸਾਨ ਕੋਲ ਛੱਡ ਕੇ ਆਇਆ ਅੱਛਾ ਸ਼ਹਿਰ ਮਾਰੇ ਨਾ ਛੱਡ ਕੇ ਆਇਆ ਅੱਛਾ ਉਹ ਕਿਹੜੀ ਜਗ੍ਹਾ ਛੱਡ ਗਿਆ ਫਿਰ ਤੁਹਾਨੂੰ ਵਾਲੇ ਅੰਬਾਲੇ ਉਥੋਂ ਅੰਬਾਲਾ ਕਿੰਨਾ ਸੀ ਤੁਹਾਡੇ ਪਿੰਡ ਤੋਂ ਕਿਹੜਾ ਕਿ 15-20 ਮਿੰਟ ਆਉਣਾ 15-20 ਮਿੰਟ ਤੱਕ ਉਹ ਛੱਡਣਗੇ ਤੇ ਫਿਰ ਮੇਰੇ ਪਿਓ ਨੂੰ ਨਾਲ ਲਿਆ ਆ ਕੇ ਦੇ ਹੀ ਚਲੀ ਜੇ ਹੋਰ ਦੀ ਬੱਚੇ ਨੂੰ ਲੈਣਾ ਅੱਛਾ ਕੋਈ ਨਹੀਂ ਇਹ ਚੰਗੇ ਵੀ ਹੁੰਦੇ ਨੇ ਵਿੱਚ ਭੈੜੇ ਹਾਂ ਚੰਗੇ ਵੀ ਹੁੰਦੇ ਨੇ ਭੈੜੇ ਤੇ ਮਾਰਨ ਵਾਲੇ ਸਿਰਫ ਜਿਹੜੇ ਭੈੜੇ ਨੇ ਉਹ ਜਿਹੜੇ ਟੁੱਕਰ ਖਾਂਦੇ ਉਹ ਨਹੀਂ ਮਾਰ ਅੱਛਾ ਭੁੱਖੇ ਲੋਕ ਨਾ ਭੁੱਖੇ ਸਿੱਖ ਮਾਰਦੇ ਸਨ ਜ਼ਿਆਦਾ ਅੱਛਾ ਸਹੀ ਆਹ ਇਸ ਤਰ੍ਹਾਂ ਹੀ ਆ ਕਿ ਹਰ ਚੰਗੇ ਤੇ ਮੰਦੇ ਹਰ ਜਗ੍ਹਾ ਹੈਗੇ ਮਾਰ ਨੇ। ਜਾਣਾ ਹਰ ਜਗ੍ਹਾ ਚੰਗੇ ਵੀ ਨੇ ਤੇ ਮੰਦੇ ਵੀ ਨੇ ਘਰ ਦੇ ਨੇ ਸਾਰੇ ਦਿਨ ਚੱਲੇ ਰਹਿੰਦੇ ਕੋਈ ਚੰਗਾ ਕੋਈ ਮੰਦਾ ਹਾਂਜੀ ਹਾਂਜੀ ਸਹੀ ਗੱਲ ਹੈ ਬਿਲਕੁਲ ਇਸੇ ਤਰ੍ਹਾਂ ਹੀ ਜਿਸ ਵਕਤ ਤੁਸੀਂ ਅੰਬਾਲੇ ਚਲ ਗਏ ਤੇ ਫਿਰ ਕਿਸ ਤਰ੍ਹਾਂ ਆਣਾ ਹੋਇਆ ਜਦੋਂ ਕਦੀ ਸਾਡੇ ਨਾਲ ਫੌਜ ਆਈ ਅੱਛਾ ਦੋ 8 ਦਿਨ 10 ਦਿਨਾਂ ਦੇ ਕਸੂਰ ਆਏ ਅੱਛਾ
ਕਸੂਰ ਤੋਂ ਬਾਰਡਰ ਪਾਰ ਕੀਤਾ ਹੈ। ਹਾਂ ਬਾਰਡਰ ਪਾਰ ਅੱਛਾ ਉੱਥੇ ਫਿਰ ਬੜੇ ਮਰੇ ਨੇ ਬੰਦੇ ਕਸੂਰ ਆ ਗਏ ਤੇ ਭੁੱਖੇ ਹੁੰਦੇ ਸਨ 8 ਦਿਨਾਂ ਦੇ ਅੱਛਾ 8 ਦਿਨ ਦੇ ਭੁੱਖੇ ਤੇ ਉਹ ਰੋਟੀ ਗੋਸ਼ਤ ਦਿੰਦੇ ਹਨ ਚੌਲ ਵਧੀਆ ਦਿੰਦੇ ਹਨ ਚੌਲ ਅੱਛਾ ਤੇ ਖਾਣਾ ਤੇ ਹੈਜਾ ਹੋ ਜਾਣਾ ਤੇ ਮਰ ਗਏ ਅੱਛਾ ਤੇਰੇ ਮਰੇ ਨੇ ਅੱਛਾ ਜਿਸ ਟਾਈਮ ਉਹ ਇਹਨੇ ਦਿਨ ਦੀ ਭੁੱਖ ਪਈ ਹੈ ਉਹ ਭੁੱਖ ਤੇ ਤੇਰੇ ਦੀ ਵਜ੍ਹਾ ਤੋਂ ਜਿਹੜਾ ਨਾ ਜ਼ਿਆਦਾ ਫਿਰ ਜ਼ਿਆਦਾ ਵਾ। ਤੇ ਫਿਰ ਉਹ ਤੋਂ ਅਸੀਂ ਪੈਸੇ ਧੋਏ ਆ ਹਾਂਜੀ ਯਾਨੀ ਗਏ ਜ਼ਿਆਦਾ ਅੱਛਾ ਕਾਨੇ ਹੂੰ ਉਹ ਕਾਨੇ ਸਾਨੂੰ ਆਗਰਾ ਵੀ ਇੱਥੇ ਲੈ ਲਓ ਮਕਾਨ ਅੱਛਾ ਤੇ ਮੱਝਾਂ ਵੀ ਦੇ ਦਿਆ ਅੱਛਾ ਤੇ ਸਾਡਾ ਬੱਬਾ ਹੋਇਆ ਨਾ ਅੱਗੇ ਵਰਤੀ ਆ ਗਈ ਹੂੰ ਤੇ ਫਿਰ ਬਾਅਦ ਵਿੱਚ ਫਿਰ ਬਾਅਦ ਅੱਛਾ ਮੀਆਂ ਮੀਰ ਸੋਣੀ ਅੱਛਾ ਉੱਥੇ ਵੀ ਕੈਂਪ ਲੱਗਾ ਹੈ ਉਹਦੇ ਕਹਿੰਦੇ ਸੀ ਹਾਂ ਉੱਥੇ ਵੀ ਕੈਂਪ ਲੱਗਾ ਹੈ ਉਹਦੇ ਤੇ 8 ਮਹੀਨੇ ਅੱਛਾ ਫਿਰ ਅਸੀਂ ਆ ਗਏ ਕੰਮ ਅੱਛਾ ਸਾਡੇ ਫਾਰਮ ਹੋ ਗਏ ਦੇਰ ਸਿੰਘ ਹੋਣੇ ਅੱਛਾ ਜੀ ਹਾਂ ਹਾਂ ਕੋਂਗ ਅੱਛਾ ਉੱਥੇ ਜਿਹੜੇ ਜੇ ਸਾਡੇ ਜਿਹਨਾਂ ਦੀ ਸਾਡੀ ਉਹ ਵੀ ਉਹਨਾਂ ਦੇ ਉੱਥੇ ਉਹ ਸਾਡੇ ਆਪਣੇ ਕਿਸੇ ਦਾ ਹਾਂ ਤੇ ਮਾਰਨ ਉਹਨਾਂ ਦੇ ਨਾਲ 6-7 ਮਾਰੇ ਅੱਛਾ ਜਦੋਂ ਬਾਹਰ ਤੇ ਉੱਥੇ ਉੱਥੇ ਉਹ ਫਿਰ ਇੱਧਰ ਆ ਕੇ ਤੁੰਗੀ ਆ ਕੇ ਬਹਿ ਗਏ ਹਾਂ ਉਹ ਚੰਗੀ ਦਾ ਗਿਆ ਅਸੀਂ ਦੇਖੋ ਇਹ ਅੱਛਾ ਸਾਨੂੰ ਮੱਝ ਮਿਲੀ ਸੀ ਕਾਨੂੰ ਕੋਨੇ ਲੈ ਕੇ ਦਿੱਤੀ ਸੀ ਅੱਛਾ ਜੀ ਮੇਰੀ ਚਾਰ ਮੇਰੀ ਦੁੱਧ ਪੀਦਾ ਹੋ ਗਏ ਇੱਥੇ ਦੀ ਹੂੰ ਉਹ ਮਜ਼ਦੂਰੀ ਮਿਹਨਤ ਮਜ਼ਦੂਰੀ ਨਹੀਂ ਸਾਰੇ ਤੰਗ ਰਹੇ ਨੇ ਬੜੇ ਬੜੇ ਜ਼ਿਮੀਂਦਾਰ ਵੱਡੇ ਵੱਡੇ ਲੈਂਡਲਾਰਡ ਤੰਗ ਰਹੇ ਨੇ ਨਾਲੇ ਸਾਡੇ ਕੋਲ ਜਿਹੜਾ ਸੌਲੀ ਦਾ ਸੀ ਨਾ ਰਾਜਪੂਤ ਸੀ ਹਾਂਜੀ ਉਹ ਮੇਰੇ ਖਿਆਲ 5 ਮਰਦਾ ਦਾ ਮਾਰ ਹਾਂਜੀ ਤੇ ਜਦ ਕੁਝ ਲਾਹੌਰ ਮੈਂ ਆਪਣੇ ਇੱਥੇ ਦੇਖਿਆ ਦੂਜੇ ਭਰਾ ਮਰ ਗਿਆ ਤੇ ਮਰ ਗਿਆ ਉਹਦੇ ਲਾਹੌਰ ਖਦਾ ਵਾਸਤੇ ਰੋਟੀ ਮੰਗਦਾ ਨਾ ਜਦੋਂ ਨਾਂ ਲੈਂਦੇ ਨੇ 47 ਦਾ ਨਾਲ ਨੂੰ ਪੁੱਛ ਕੇ ਉਹ ਜਿਹੜਾ ਦਾ ਕੱਖ ਨਹੀਂ ਹੈ ਭੈਣਾਂ ਵਿਛੜ ਗਈਆਂ ਸ਼ਹੀਦ ਹੋ ਗਈਆਂ ਕਈ ਵਿਛੜ ਗਈਆਂ ਕਈ ਸ਼ਹੀਦ ਹੋ ਗਈਆਂ ਕਈ ਭਰਾ ਸ਼ਹੀਦ ਹੋ ਗਏ ਕਈ ਵਿਛੜ ਗਏ ਕਈ ਮਾਂ ਕਈ ਜਿਹੜੀਆਂ ਚਾਹੀਦੀਆਂ ਫੜ ਕੇ ਲੈ ਜਾਂਦੇ ਨੇ ਫਿਰ ਫੜ ਕੇ ਲੈ ਜਾਂਦੇ ਨੇ ਸਹੀ ਗੱਲ ਤੇ ਜਿਸ ਟਾਈਮ ਤੁਸੀਂ ਉੱਥੋਂ ਨਿਕਲੇ ਅੰਬਾਲੇ ਤੋਂ ਤੇ ਫਿਰ ਫੌਜ ਨੇ ਤੁਹਾਨੂੰ ਇੱਥੇ ਲਾਹੌਰ ਲਿਆ ਕੇ ਮੀਆਂ ਮੀਰ ਸੋਣੀ ਛੱਡਿਆ ਕਸੂਰ ਛੱਡਿਆ ਪਾਕਿਸਤਾਨ ਫਿਰ ਬਾਰਡਰ ਪਾਰ ਕਰਾ ਹਾਂ ਉੱਥੋਂ ਫਿਰ ਕਾਹਦੇ ਤੇ ਆਏ ਹੋ ਤੁਸੀਂ ਅੰਬਾਲੇ ਤੋਂ ਫੌਜ ਦੀਆਂ ਗੱਡੀਆਂ ਤੇ ਤੁਰਦੇ ਅੱਛਾ ਅੱਗੇ ਅੱਗੇ ਪਿੱਛੇ ਫੌਜ ਹੋਣੀ ਯਾਰ ਪਾਸੇ ਜੋ ਤੇ ਸੜਕੇ ਦਿੱਲੀ ਬੰਦ ਹੋ ਗਏ ਅੱਛਾ ਤੇ ਜਿਹਨਾਂ ਕੋ ਗੱਡੇ ਨੇ ਗੱਡੇ ਉਹ ਤੁਰਦੇ ਜਾਂਦੇ ਅੱਛਾ ਇਹਦੇ ਉਹ ਕੈਂਪ ਸੀ ਤੇ ਉਧਰੋਂ ਤੁਰ ਕੇ ਜਾਂਦੇ ਉਹਦੇ ਉੱਥੇ ਅੱਗੇ ਫੜ ਜਾਂਦੇ ਇਹ ਪਿੱਛੇ ਦੁਰਦੇ ਹੁੰਦੇ ਹੂੰ ਅੱਗੇ ਜਾ ਜਿੱਥੇ ਕੈਂਪ ਲੱਗਦਾ ਸੀ ਉੱਥੇ ਪਾਣੀ ਹਕੂਮਤ ਬੋਰ ਕਰਾ ਕੇ ਬੱਕਰ ਚਾਹ ਅੱਛਾ ਕਿਤੇ ਜ਼ਹਿਰ ਪਾ ਦਿੰਦੇ ਸਨ ਬਲਕਿ ਖੂਹਾਂ 'ਚ ਸਿੱਕਾ ਨਜ਼ਾਰ ਪਾ ਦੇਣੀ ਕਦਮ ਮੁਸਲਮਾਨ ਸੀ ਕਿ ਮਰ ਜਾਂਦੇ ਹਾਂ ਤੇ ਉਹ ਪਾਣੀ ਨਹੀਂ ਪੀਂਦੇ ਅੱਛਾ ਫੌਜ ਉਹ ਨਹੀਂ ਵਿੱਚ ਪਾਣੀ ਵਿੱਚ ਅਗਾ ਨਲਕਾ ਲਾਣਾ ਉੱਥੇ ਪੀ ਹਾਂ ਅੱਜ ਉੱਥੇ ਨਲਕੇ ਦਾ ਇੱਕ ਜਿਹੜਾ ਨਾ ਹਜ਼ਾਰਾਂ ਦਾ ਕਾਫਲਾ ਹੋਵੇ ਇੱਕ ਨਲਕੇ ਤੇ ਕਿਸ ਤਰ੍ਹਾਂ ਪਿਆਸ ਬੁਝਦੀ ਹੈ ਹਾਂ ਨਹੀਂ ਖੂਬ ਪੋਰਟ ਮੋਟ ਲਾਉਂਦੇ ਨੇ ਟੂਬਲ ਲਾਉਂਦੇ ਨੇ ਹਾਂ ਉਹੀ ਕਿਹਾ ਨਾ ਕਿਸ ਤਰ੍ਹਾਂ ਪਿਆਸ ਤੇ ਨਾ ਬੁਝਦੀ ਜੀ ਫਿਰ ਰਸਤੇ ਜਾਂਦੇ ਵੀ ਕੋਈ ਲਾਸ਼ਾਂ ਦੇਖੀਆਂ ਹੋਣਗੀਆਂ ਕਈਆਂ ਸਾਈਡਾਂ ਤੇ ਉੱਥੇ ਦੋ ਲਾਸ਼ਾਂ ਤੇ ਵੀ ਤੁਰੇ ਲਾਸ਼ਾਂ ਦੇ ਉੱਤੇ ਦੋ ਮੀਲ ਲਾਸ਼ਾਂ ਦੇ ਉੱਤੇ ਚੱਲਦੇ ਰਹੇ ਉੱਤੇ ਰਹਿਣਾ ਇਹ ਗੱਲ ਹੈ ਕਿ ਜੋ ਆ ਗਿਆ ਨਾ ਫੇਰ ਨਹੀਂ ਜੇ ਕਾਬਲਾ ਜਿਹੜੇ ਛੱਡ ਗਏ ਨਾ ਫਿਰ ਕੋਈ ਲਾਸ਼ ਨਹੀਂ ਕਰਦੀ ਜਿਹੜੇ ਜਿਹੜਾ ਕੋਈ ਲਾਮੇ ਗਰੀਬ ਹੁੰਦਾ ਉਹਨੂੰ ਮਾਰਦਾ ਜਿਹੜਾ ਲਾਮੇ ਮਾਰ ਕੇ ਉਹ ਅੱਛਾ ਫੌਜ ਦੀ ਜਿਹੜੀ ਅੰਦਰ ਹੈ ਨਾ ਉਹਨਾਂ ਨੇ ਸਹੀ ਬਿਲਕੁਲ ਸਹੀ ਅੱਛਾ ਜਿਸ ਵਕਤ ਦਾਦਾ ਦਾਦੀ ਭਰਾ ਤੁਹਾਡੇ ਉਹ ਤੁਹਾਡੇ ਸਾਹਮਣੇ ਸ਼ਹੀਦ ਇਸ ਤਰ੍ਹਾਂ ਖੜੇ ਕੀਤੇ ਚੱਲ ਵੀ ਉਹਨਾਂ ਨੇ ਮਾਰ ਦਿੱਤੇ ਇੱਕ ਤਾਂ ਛੋਟਾ ਜਿਹਾ ਨਾ ਇੱਦਾਂ ਸੀ ਅੱਛਾ ਹੁਣ ਕੋਈ ਆਪਣੀ ਅੱਖੀ ਵੇਖਣ ਵਾਲੇ ਬੱਲਾ ਮਾਰ ਕੇ ਨਾ ਉਹਦੀ ਕਿੰਨੀ ਕੁ ਉਮਰ ਸੀ ਛੋਟੇ ਭਰਾ ਦੀ ਤੁਹਾਡੇ ਦੀ ਉਹ ਬੜੀ ਦੇ ਸਕਦਾ 2-3 ਸਾਲ ਦੇ ਨੂੰ ਬਲਮ ਆ ਕੇ ਮਾਰ ਦਿੱਤਾ ਮਾਰ ਕੇ ਚੁੱਕ ਬਾਹਰ ਉੱਤੇ ਟੰਗਿਆ ਓਏ ਹੋਏ ਤੇ ਇਹ ਕਦੇ ਨਾ ਸਾਰਾ ਅੱਛਾ ਉਹਨੂੰ ਤਲਵਾਰ ਮਾਰੀ ਗਈ ਅੱਛਾ ਉਹ ਵੀ ਅਰੀ ਲੋਕੇ ਇਹਨਾਂ ਦੇ ਤਾਂ ਦੇ ਦੇਖਦਾ ਵੈਰੀ ਵਾਲੀ ਤੇ ਸਾਹਮਣੇ ਸਾਹਮਣੇ ਮਾਰ ਤੇ ਦਾਦੀ ਦਾਦਾ ਜਿਹੜੇ ਸੁਣ ਉਹ ਵੀ ਉੱਥੇ ਸ਼ਹੀਦ ਹੋ ਗਏ ਉਹ ਬਾਹਰ ਕੇ ਪਿੰਡ
ਤੁਹਾਡਾ ਜਿਹੜਾ ਉਹ ਬੇਲੀ ਸੀ ਜਿਹਨੇ ਤੁਹਾਡੇ ਫੈਮਿਲੀ ਨੂੰ ਖਾਨਦਾਨ ਨੂੰ ਬਚਾ ਕੇ ਘਲਾਇਆ ਉੱਥੇ ਬਾਰੇ ਛੱਡ ਕੇ, ਉਹਦਾ ਨਾਂ ਯਾਦ ਜੇ? ਉਹ ਅੱਗੇ ਸਾਡੇ ਦਾ ਯਾਰ ਸੀ। ਤੁਹਾਡੇ ਅੱਬੇ ਦਾ ਯਾਰ ਸੀ? ਹਾਂ ਤੇ ਰੰਗ ਨਾ ਉਹਦਾ ਪੁੱਛਿਆ ਨਹੀਂ, ਉਹ ਸਰਦਾਰ ਦੀ ਆਖਿਆ ਤੇ ਮੇਰੇ ਇੰਨੇ ਬੜਾਈ ਸਰ ਉਹ ਕਿਹੜੇ ਪਿੰਡ ਦਾ ਦੱਸਿਆ ਜੇ? ਪਤਾ ਅੱਛਾ, ਉਹਨੇ ਤੁਹਾਡੇ ਅੱਬੇ ਦਾ ਯਾਰ ਸੀ, ਉਹਨੂੰ ਪਤਾ ਲੱਗਾ ਕਿ ਇਹ ਕੰਮ ਬਣ ਗਿਆ, ਫਿਰ ਉਹ ਆ ਗਿਆ। ਚਲੋ ਅੱਲਾਹ ਤਾਲਾ ਤੁਹਾਨੂੰ ਸਬਰ ਦੇ ਜੀ, ਜ਼ਿੰਦਗੀ 'ਚ ਬਰਕਤ ਦੇ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਟਾਈਮ ਦਿੱਤਾ। ਇਹ ਅਸਲ ਦੇ ਵਿੱਚ ਜਿਹੜੀ ਕਹਾਣੀ ਹੈ ਨਾ ਜੀ, ਇਹ ਇੱਕ ਨਵੀਂ ਜਿਹੜੀ ਸਾਡੀ ਪੌਦ ਹੈ ਨਾ ਜੀ, ਉਹਦੇ ਵਾਸਤੇ ਵੀ ਸਬਕ ਆ ਕਿ ਅਸੀਂ ਸਾਡੇ ਵਡੇਰਿਆਂ ਨੇ ਕਿੰਨੀਆਂ ਕੁ ਕੁਰਬਾਨੀਆਂ ਦਿੱਤੀਆਂ ਹੈ ਜੀ, ਕਿਸ ਤਰ੍ਹਾਂ ਤਕਲੀਫਾਂ ਉਠਾਈਆਂ ਨੇ, ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਨਾ ਭੁੱਖਾਂ ਕੱਟੀਆਂ ਨੇ ਸਫ਼ਰ ਦੇ ਦੌਰਾਨ, ਤੇ ਆਏ ਤੇ ਸਭ ਕੁਛ ਰਿਸ਼ਤੇ ਵੀ ਕੁਰਬਾਨ ਕਰ ਦਿੱਤੇ, ਮੁਲਕ ਵੀ, ਘਰ-ਬਾਰ ਵੀ ਜਿਹੜਾ ਨਾ ਉਹ ਛੱਡ ਦਿੱਤੇ, ਤੇ ਇਹਨਾਂ ਕੁਛ ਮਤਲਬ ਲੁਟਾ ਕੇ ਆਏ। ਅਸੀਂ ਹੁਣ ਜਿੱਥੇ ਰਹਿੰਦੇ ਹਾਂ ਇਹਦੀ ਕਦਰ ਕਰੀਏ।